Maharashtra government declares indigenous cow breeds as Rajya Mata, Gau Mata, opposition slams move. ਸਰਕਾਰ ਨੇ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਅਸੀਂ ਸਬਸਿਡੀ ਸਕੀਮ ਦੇ ਰਹੇ ਹਾਂ ਜਿਹਦੇ ਥੱਲੇ ਉਹਨਾਂ ਨੂੰ 50 ਰੁਪਏ ਪਰ ਕਾਊ ਪਰ ਡੇ ਜਿਹੜਾ ਉਹ ਸਰਕਾਰ ਦੇਗੀ ਗਊਸ਼ਾਲਾਵਾਂ ਨੂੰ। ਇੰਪੋਰਟੈਂਸ ਆਫ ਡੰਗ ਐਂਡ ਯੂਰਿਨ ਆਫ ਇੰਡੀਜਨਸ ਕਾਊਜ਼ ਇਨ ਦਾ ਆਰਗੈਨਿਕ ਇਹਨਾਂ ਦੀ ਬੜੀ ਵੈਲਿਊ ਹੈ ਔਰ ਇਹ ਸਾਡੀਆਂ ਗਾਂ ਮਾਤਾਵਾਂ ਦੀ ਗਿਣਤੀ ਘਟ ਰਹੀ ਹੈ ਔਰ ਇਸ ਕਰਕੇ ਅਸੀਂ ਇਹਨਾਂ ਨੂੰ ਦਰਜਾ ਦਿੱਤਾ ਹੈ ਰਾਜ ਮਾਤਾ ਗਊ ਮਾਤਾ ਦਾ। ਇੱਕ ਕਾਂਗਰਸ ਦਾ ਮਿਨਿਸਟਰ ਹਿਮਾਚਲ ਦਾ ਜਿਹਨੂੰ ਬਾਅਦ 'ਚ ਉਹਨਾਂ ਦੀ ਹਾਈ ਕਮਾਂਡ ਨੇ ਸਨੱਬ ਕੀਤਾ ਉਹ ਇਹ ਕਹਿ ਰਿਹਾ ਕਿ ਜੀ ਜਿੰਨੀਆਂ ਈਟਰੀਜ਼ ਨੇ ਜਿੰਨੀਆਂ ਰੇਹੜੀਆਂ ਲੱਗਦੀਆਂ ਖਾਣ ਪੀਣ ਦਾ ਜਾਂ ਦੂਜਾ ਉਹ ਆਪਣਾ ਸਾਈਨ ਡਿਸਪਲੇ ਕਰਨਗੇ ਵੀ ਉਹਨਾਂ ਦੇ ਨਾਂ ਕੀ ਨੇ ਬੰਦਿਆਂ ਦੇ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਹੁਣ ਜਿੱਥੇ ਅਸੀਂ ਇੰਟਰਨੈਸ਼ਨਲ ਇਸ਼ੂਜ਼ ਦੀ ਜਾਂ ਸਿੱਖ ਪਰਸਪੈਕਟਿਵ ਤੋਂ ਅਮਰੀਕਾ ਦੇ ਵਿੱਚ ਬੈਠਿਆਂ ਅਸੀਂ ਗੱਲ ਕੀਤੀ ਹੈ ਪਹਿਲੇ 2 ਸੈਗਮੈਂਟਸ ਦੇ ਵਿੱਚ, ਹੁਣ ਭਾਰਤ ਦੇ ਹਵਾਲੇ ਨਾਲ ਵੀ ਦੇਖ ਲਈਏ ਥੋੜ੍ਹਾ ਜਿਹਾ। ਜਿਸ ਕਿਸਮ ਦੀ ਨੀਤੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੀ ਗਈ ਹੈ, ਐਲਾਨੀਆ ਤੌਰ ਦੇ ਉੱਤੇ ਉਹਨਾਂ ਨੇ 2014 ਤੋਂ ਜਦੋਂ ਤੋਂ ਮੋਦੀ ਸਰਕਾਰ ਹੋਣ ਦੇ ਵਿੱਚ ਆਈ ਹੈ ਉਹਨਾਂ ਨੇ ਇਹ ਕਿਹਾ ਕਿ ਅਸੀਂ ਭਾਈ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਆ। ਹਾਲਾਂਕਿ ਉਹ ਇੱਕ ਡਿਫਰੈਂਟ ਕਿਸਮ ਦੀ ਉਹਨਾਂ ਦੀ ਨੀਤੀ ਹੈ ਵੀ ਉੱਥੇ ਉਹ ਘੱਟ ਗਿਣਤੀਆਂ ਨੂੰ ਮਾਰ ਕੇ ਕੁੱਟ ਕੇ 56 ਜਿਹਨੂੰ ਕਹਿੰਦੇ ਆ ਵੀ ਉਹਨਾਂ ਦੀ ਭਾਸ਼ਾ 'ਚ 56 ਇੰਚ ਦੀ ਜਿਹੜੀ ਉਹਨਾਂ ਦੀ ਛਾਤੀ ਹੈ ਉਹਦਾ ਮੁਜ਼ਾਹਰਾ ਕਰਦੇ ਆ ਵੀ ਅਸੀਂ ਬਹੁਤ ਵੱਡੇ ਉਹ ਹੁੰਦੇ ਆ। ਪਰ ਜਦੋਂ ਬਾਹਰਲੇ ਮੁਲਕਾਂ 'ਚ ਆਉਂਦੇ ਆ ਤੇ ਫਿਰ ਇੱਥੇ ਆ ਕੇ ਉਹ ਕਿਤੇ ਨਾ ਕਿਤੇ ਜਿਹੜੀ ਨੀਤੀ ਹੈਗੀ ਆ ਵੀ ਉਹ ਬੁੱਧਿਜ਼ਮ ਦੀ ਗੱਲ ਹੋਵੇ ਜਾਂ ਗਾਂਧੀ ਆਈਡੀਓਲੋਜੀ ਦੀ ਗੱਲ ਹੋਵੇ ਉਹਦੇ ਥੱਲੇ ਇੱਕ ਨਰਮ ਜਿਹੀ ਲਾਈਨ ਰੱਖੀ ਹੁੰਦੀ ਆ। ਸੋ ਹੁਣ ਉਹਦੇ 'ਤੇ ਜਿਹੜੀ ਹਿੰਦੂਤਵਾਦ ਦੀ ਨੀਤੀ ਹੈਗੀ ਆ ਉਹ ਮਤਲਬ ਹੁਣ ਮੁਸਲਮਾਨਾਂ ਦੇ ਖਿਲਾਫ ਵੱਡੇ ਪੱਧਰ 'ਤੇ ਜਿਹੜੀ ਵਾਇਲੈਂਸ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਹਰ ਰੋਜ਼ ਦੇ ਵਾਂਗ ਘਟਨਾਵਾਂ ਨੇ ਜਿਹੜੀਆਂ ਉਹ ਕਾਊ ਬੈਲਟ ਜੇ ਓਵਰਆਲ ਅਸੀਂ ਦੇਖਣੀ ਹੋਵੇ ਉਹਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਕਿਤੇ ਜਿਹੜੀ ਮਸਜਿਦ ਹੈ ਪੁਰਾਣੀ, ਅੱਜ ਵੀ ਇੱਕ ਮੇਜਰ ਖਬਰ ਸੀਗੀ 500 ਸਾਲ ਪੁਰਾਣੀ ਜਿਹੜੀ ਮਸਜਿਦ ਹੈਗੀ ਹੈ ਉਹ ਢਾਹ ਦਿੱਤੀ ਗਈ ਹੈ। ਸੋ ਮਤਲਬ ਹੁਣ ਉਹ ਇਨਕਰੋਚਮੈਂਟ ਦੇ ਥੱਲੇ ਵੀ ਹੁਣ 500 ਸਾਲ ਤੋਂ ਇਨਕਰੋਚਮੈਂਟ ਕੀਤੀ ਹੋਈ ਹੈ ਵੀ ਲਾਅ ਮੇ ਬੀ ਉਹ ਤਾਂ ਲਾਅਜ਼ ਹੀ ਜਿਹੜੇ ਨੇ ਉਹ ਬਾਅਦ ਦੇ ਵਿੱਚ ਬਣੇ ਨੇ ਤੇ ਤੁਸੀਂ ਕਿਹੜੀ ਗੱਲ ਕਿੱਧਰ ਜੋੜ ਰਹੇ ਹੋ। ਤੇ ਅੱਜ ਮਤਲਬ ਇੱਕ ਹੋਰ ਜਿਹੜੀ ਮੇਜਰ ਖਬਰ ਹੈਗੀ ਹੈ ਮਹਾਰਾਸ਼ਟਰ ਦੇ ਵਿੱਚੋਂ ਵੀ ਗਊ ਮਾਤਾ ਨੂੰ ਉਹਨਾਂ ਨੇ ਰਾਜ ਮਾਤਾ ਤੇ ਗਊ ਮਾਤਾ ਦਾ ਦਰਜਾ ਦੇ ਦਿੱਤਾ ਆ। ਮਤਲਬ ਇਹ ਹਿੰਦੂਤਵਾਦ ਦੀ ਜਿਹੜੀ ਨੀਤੀ ਹੈ ਉਹ ਕਿਸ ਲੈਵਲ ਦੇ ਉੱਤੇ ਜਾ ਕੇ ਜਿਹਨੂੰ ਕਹਿੰਦੇ ਆ ਵੀ ਨੰਗਾ ਨਾਚ ਕਰ ਰਹੀ ਹੈ ਇਹਦੇ 'ਤੇ ਥੋੜ੍ਹਾ ਜਿਹਾ ਉਹ ਕੀਤਾ ਜਾਵੇ ਤੇ ਸਾਰੀਆਂ ਜਿਹੜੀਆਂ ਘਟਨਾਵਾਂ ਇਸ ਵਕਤ ਵਾਪਰ ਰਹੀਆਂ ਨੇ ਉਹਨਾਂ ਨੂੰ ਇੱਕ ਪਰਸਪੈਕਟਿਵ ਦੇ ਵਿੱਚ ਦੇਖਿਆ ਜਾਵੇ। ਦੇਖੋ ਜੇ ਅਸੀਂ ਕਿਉਂਕਿ ਹਰ ਵਾਰ ਜਦੋਂ ਇਸ ਕਿਸਮ ਦਾ ਕੋਈ ਵਿਸ਼ਾ ਆਉਂਦਾ ਹੈ ਤਾਂ ਫਿਰ ਮੇਰੀ ਨਜ਼ਰ 3500 ਸਾਲ ਪਹਿਲਾਂ ਤੇ ਪਹੁੰਚ ਜਾਂਦੀ ਹੈ ਕਿਉਂਕਿ ਉਸ ਪਾਰਟ ਨੂੰ ਸਮਝੇ ਬਿਨਾ ਤੁਸੀਂ ਅੱਜ ਵਰਤਾਰਾ ਕੀ ਹੈ ਸਿਆਸੀ ਧਿਰ ਦਾ ਜਿਹਦੇ ਕੋਲ ਕੰਟਰੋਲ ਹੈ ਮੁਲਕ ਦਾ ਜਾਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਉਹਨਾਂ ਦੀ ਹਕੂਮਤ ਹੈ। ਜਿਵੇਂ ਤੁਸੀਂ ਮਹਾਰਾਸ਼ਟਰ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਉਹਨਾਂ ਦੀ ਹਕੂਮਤ ਨੇ ਜਿਹੜੀਆਂ ਦੇਸੀ ਗਾਵਾਂ ਨੇ ਇੰਡੀਜਨਸ ਕਾਊਜ਼ ਜਿਹੜੇ ਕੁਛ ਉਹਨਾਂ ਦੀਆਂ ਬਰੀਡਸ ਨੇ ਉਹਨਾਂ ਨੂੰ ਰਾਜ ਮਾਤਾ ਗਊ ਮਾਤਾ ਕੋਟ ਅਨਕੋਟ ਇਹ ਰੁਤਬਾ ਦਿੱਤਾ ਹੈ। ਉਹਨਾਂ ਦਾ ਗਊਸ਼ਾਲਾਵਾਂ ਦੇ ਵਿੱਚ ਪਰਮਾਨੈਂਟ 100 ਰੁਪਏ ਪਰ ਡੇ ਜਾਂ ਕੁਛ ਇਸ ਕਿਸਮ ਦਾ ਅਸੀਂ ਡੀਟੇਲ ਖਬਰ ਨੂੰ ਡਿਸਕਸ ਕਰਾਂਗੇ। ਔਰ ਇਹ ਕਿਉਂਕਿ ਵਰਤਾਰਾ ਕੋਈ ਇਹ ਨਹੀਂ ਹੈ ਵੀ ਮਹਾਰਾਸ਼ਟਰ ਨੇ ਜਿਹੜਾ ਹੁਣ ਕੀਤਾ ਹੈ, ਇਸ ਤੋਂ ਪਹਿਲਾਂ ਕਿੰਨੀਆਂ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਆਲਰੇਡੀ ਜਿਹੜਾ ਕਾਊ ਸਲਾਟਰ ਦੇ ਉੱਤੇ ਪਾਬੰਦੀ ਹੈ ਔਰ ਅਸੀਂ ਦੇਖਦੇ ਹਾਂ ਵੀ ਕਿਸ ਲੈਵਲ ਦੇ ਉੱਤੇ ਹਿੰਦੂ ਤਵੀਆਂ ਦੇ ਵਿਜੀਲਾਂਟੇ ਜਿਨ੍ਹਾਂ ਨੂੰ ਗੁੰਡੇ ਗਰੁੱਪ ਕਿਹਾ ਜਾਏ ਕਿ ਵੀ ਉਹ ਸਟੇਟਾਂ 'ਚ ਐਕਟਿਵ ਨੇ। ਈਵਨ ਆਮ ਹਾਲਤਾਂ 'ਚ ਵੀ ਜਿਹੜੇ ਕੋਈ ਗਾਵਾਂ ਮੱਝਾਂ ਵੇਚਣ ਦੇ ਲਈ ਇੱਕ ਤੋਂ ਦੂਜੀ ਥਾਂ ਲਿਜਾ ਰਹੇ ਹੁੰਦੇ ਨੇ ਉਹਨਾਂ 'ਚ ਕਿਵੇਂ ਇਹ ਉਹਨਾਂ ਨੂੰ ਰੋਕ ਕੇ ਉਹਨਾਂ ਤੋਂ ਜੱਗਾ ਟੈਕਸ ਵਸੂਲ ਕਰਦੇ ਨੇ। ਜੱਗਾ ਟੈਕਸ ਕਹਿ ਲਓ ਜਾਂ ਇਹਨਾਂ ਨੂੰ ਗੰਗੂ ਟੈਕਸ ਕਹਿ ਲਓ, ਕੋਈ ਵੀ ਇਹਨਾਂ ਦਾ ਨਾਂ ਰੱਖਿਆ ਜਾ ਸਕਦਾ ਜੀ। ਔਰ ਮੁਸਲਮਾਨਾਂ ਦੀ ਮਾਰ ਪਿਟਾਈ ਔਰ ਈਵਨ ਹਰਿਆਣੇ ਦੇ ਵਿੱਚ ਇੱਕ ਘਟਨਾ ਜਿਹਦੇ 'ਚ ਇੱਕ ਹਿੰਦੂ ਨੌਜਵਾਨ ਨੂੰ ਕੁੱਟ ਕੇ ਮਾਰ ਦਿੱਤਾ ਗਿਆ ਕਿ ਜੀ ਇਹ ਤਾਂ ਮਾਫੀਆ ਸੀ ਤੇ ਫਲਾਣਾ ਸੀ। ਔਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਵੀ ਇਹ ਇੱਕ ਪਰਮਾਨੈਂਟ ਫੀਚਰ ਬਣ ਗਿਆ ਕਿ ਵੀ ਜਿੱਥੇ ਵੀ ਉਹਨਾਂ ਨੇ ਕਰਨਾ ਹੈ ਕਿਵੇਂ ਜਿਹੜੀ ਲਿੰਚਿੰਗ ਦੀਆਂ ਘਟਨਾਵਾਂ ਨੇ ਉਹਦੇ 'ਚ ਆਮ ਮਾਸ ਨੂੰ ਵੀ ਕਹੋ ਜੀ ਇਹ ਤਾਂ ਬੀਫ ਹੈ ਔਰ ਉਹਨਾਂ ਦੇ ਫਰਿੱਜ ਫੋਲੋ ਲੋਕਾਂ ਦੇ ਜਾ ਕੇ
ਸੋ ਇਹ ਪਾਰਟ ਤਾਂ ਚੱਲ ਹੀ ਰਿਹਾ, ਲੇਕਿਨ ਇਹ ਕੋਈ ਜਦੋਂ ਦੇਖੋ ਮੈਂ ਜਦੋਂ ਪ੍ਰੀ 47 ਪੀਰੀਅਡ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਵੀ ਇਹ ਜਿਹੜੀ ਇੱਕ ਹਮਾਂਗੀ ਸੀ ਉਸ ਸੁਸਾਇਟੀ ਦੇ ਵਿੱਚ, ਸਿੱਖ ਨੁਕਤਾ ਨਿਗਾਹ ਤੋਂ ਪਾਸੇ ਰੱਖ ਕੇ ਵੀ ਹੁਣ 1857 ਦਾ ਜੇ ਰਿਬੈਲੀਅਨ ਦੇਖੀਏ, ਹਾਲਾਂਕਿ ਸਿੱਖਾਂ ਦਾ ਉਹਦੇ 'ਤੇ ਡਿਫਰੈਂਟ ਪਰਸਪੈਕਟਿਵ ਹੈ ਕਿਉਂਕਿ ਆਲਰੇਡੀ ਉਸ ਤੋਂ ਆਲਮੋਸਟ 1846 ਦੀ ਲੜਾਈ ਦੇ ਵਿੱਚ ਜਿਹੜੀ ਜੰਗ ਹਿੰਦ ਪੰਜਾਬ ਸੀ, ਇਹਨਾਂ ਨੇ ਰੋਲ ਜਿਹੜੀਆਂ ਉਹਨਾਂ ਦੀਆਂ ਫਰੰਟਲ ਆਰਮੀਆਂ ਸੀ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਜਾਂ ਕਈ ਕੋਟ ਜਿਹੜੇ ਪੂਰਬੀ ਦੱਖਣੀ ਜੀ ਪੂਰਬੀ ਔਰ ਦੱਖਣ ਦੇ ਹਮਲਾਵਰ ਸੀ। ਸੋ ਉਹਦੇ 'ਚ ਸਿੱਖ ਪਰਸਪੈਕਟਿਵ ਨੂੰ ਜੇ 1857 'ਚ ਸਿੱਖਾਂ ਨੇ ਕਿਉਂ ਨਹੀਂ ਉਹਦੇ 'ਚ ਪਾਰਟਿਸਪੇਸ਼ਨ ਕੀਤੀ, ਰਾਦਰ ਆਪੋਜ਼ਿਟ ਰੋਲ ਪਲੇ ਕੀਤਾ। ਅਤੇ ਇਹਦੇ 'ਚ ਇਹ ਦੇਖੀਏ ਵੀ ਜਿਹੜਾ ਜਿਹਨੂੰ ਸਪੋਏ ਮਿਊਟਨੀ ਕਿਹਾ ਗਿਆ ਸਿਪਾਹੀਆਂ ਦਾ, ਉਹਦੇ 'ਚ ਤਾਂ ਯੂਪੀ ਬਿਹਾਰ ਜਿਹੜੀ ਕਊ ਬੈਲਟ ਹੈ ਜਿਸ ਨੂੰ ਤੁਸੀਂ ਕਿਹਾ, ਉਸ 'ਤੇ ਹਿੰਦੂ ਮੁਸਲਮਾਨ ਇਕੱਠੇ ਸੀ ਔਰ ਵੱਡੀਆਂ ਕੁਰਬਾਨੀਆਂ ਜਿਹੜੀਆਂ ਨੇ ਉਹਦੇ 'ਚ, ਔਰ ਲੀਡ ਵੀ ਉਹਦੇ 'ਚ ਮੁਹੰਮਦ ਸ਼ਾਹ ਜ਼ਫਰ ਜਿਹੜਾ ਉਸ ਨੂੰ ਬਹਾਦਰ ਸ਼ਾਹ ਜ਼ਫਰ ਜਿਹਨੂੰ ਅਖੀਰਲਾ ਬਾਦਸ਼ਾਹ ਐਲਾਨਿਆ ਗਿਆ ਸੀ। ਸੋ ਉਸ ਵੇਲੇ ਉਹ ਭਾਵੇਂ ਤੋਪਾਂ ਨਾਲ ਉਡਾਏ ਗਏ, ਮਾਰੇ ਗਏ, ਕਾਨਪੁਰ ਦੇ ਵਿੱਚ ਵਾਪਸੀ 'ਤੇ ਕੀ ਹੋਇਆ, ਦੂਸਰੀਆਂ ਥਾਵਾਂ 'ਤੇ ਕਿਵੇਂ ਪਬਲਿਕਲੀ ਹੈਂਗ ਕੀਤੇ ਗਏ, ਜੇ ਤੁਸੀਂ ਉਹਨਾਂ ਦੇ ਵਿੱਚ ਗਿਣਤੀ ਦੇਖੋਗੇ ਤੇ ਉਹ ਤਾਂ ਜਿਹੜੀ ਅੱਜ ਕਊ ਬੈਲਟ ਵਾਲਾ ਪਾਰਟ ਹੈ, ਗੰਗਾ ਜਮਨੀ ਤਹਿਜ਼ੀਬ ਵਾਲਾ, ਉਹਦੇ ਹੀ ਤਾਂ ਮੁਸਲਮਾਨ ਔਰ ਹਿੰਦੂ ਇਕੱਠਾ ਲੜਿਆ। ਫਿਰ ਐਸਾ ਕੀ ਹੋਇਆ ਓਵਰ ਏ ਪੀਰੀਅਡ ਆਫ ਟਾਈਮ ਕਿ ਆਹ ਜਿਹੜਾ ਸਾਰਾ ਜਿਹਦੇ ਥੱਲੇ ਅੱਜ ਹਿੰਦੂਤਵਾ ਵਾਲਿਆਂ ਦੇ ਕੋਲ ਪਾਵਰ ਆਈ, ਇਹ ਕੋਈ ਜਿਨ੍ਹਾਂ ਨੇ ਪੈਦਾ ਨਹੀਂ ਕੀਤਾ ਜਿਹੜਾ ਕਿ ਪਾਕਿਸਤਾਨ ਥਿਊਰੀ ਦੇ ਨਾਲ ਜੋੜਿਆ ਜਾਂਦਾ ਹੈ। ਇਹ ਤਾਂ ਸਭ ਤੋਂ ਪਹਿਲਾਂ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਸਾਵਰਕਰ ਜਿਹੜਾ ਪੋਲੀਟੀਕਲ ਹਿੰਦੂਤਵਾ ਦੀ ਗੱਲ ਕਰ, ਸਾਵਰਕਰ ਹੋਮੋਸੈਕਸ਼ੁਅਲ ਵੀ ਹੈ, ਸਾਵਰਕਰ ਬੀਫ ਵੀ ਖਾਂਦਾ। ਜੇ ਤੁਸੀਂ ਉਹਨਾਂ ਦੇ ਮੈਮੋਇਰਸ ਪੜ੍ਹੋ, ਜਦੋਂ ਉਹ ਪੜ੍ਹਦਾ ਲੰਡਨ ਯੂਨੀਵਰਸਿਟੀ ਦੇ ਵਿੱਚ, ਗਾਂਧੀ ਉਹਦੇ ਕੋਲ ਮਿਲਣ ਆਉਂਦਾ ਅਤੇ ਗਾਂਧੀ ਉਹਨੇ ਉਹ ਬੀਫ ਤਿਆਰ ਕੀਤਾ ਹੋਇਆ, ਉਹਨੂੰ ਕਹਿੰਦਾ ਵੀ ਤੁਸੀਂ ਕੋਈ ਪ੍ਰੋਟੀਨ ਨਹੀਂ ਖਾਓਗੇ, ਦੂਜਾ ਨਹੀਂ ਕਰੋਗੇ। ਗਾਂਧੀ ਆਪਣਾ ਵੈਜੀਟੇਰੀਅਨਿਜ਼ਮ ਦਾ ਦੇ ਰਿਹਾ ਔਰ ਕਿਤੇ ਵੀ। ਔਰ ਸਾਵਰਕਰ ਈਵਨ ਜੇ ਇਹ ਜਿਸ ਰਾਮ ਭਗਤ ਜਾਂ ਹਨੂੰਮਾਨ ਭਗਤ ਜਾਂ ਦੂਜਿਆਂ ਦੇ ਥੱਲੇ ਜਿਹੜੀ ਅੱਜ ਇੱਕ ਪਾਸੇ ਸਾਵਰਕਰ ਨੂੰ ਹੀਰੋ ਬਣਾਇਆ ਹੋਇਆ, ਇੱਕ ਪਾਸੇ ਸਾਵਰਕਰ ਤਾਂ ਈਵਨ ਏਥੀਇਸਟ ਹੈ, ਰੱਬ 'ਚ ਨਾ ਰੱਖਣ ਵਾਲਾ ਹੈ। ਉਹ ਜਦੋਂ ਹਿੰਦੂਤਵਾ ਦੀ ਗੱਲ ਕੀਤੀ, ਉਹਨੇ ਪੋਲੀਟੀਕਲ ਹਿੰਦੂਤਵਾ ਦੀ ਗੱਲ ਕੀਤੀ ਔਰ ਉਹਨੇ ਕਿਹਾ ਕਿ ਜੀ ਜਿਨ੍ਹਾਂ ਦੇ ਜਿਹੜੇ ਮਜ਼ਹਬੀ ਥਾਵਾਂ ਨੇ ਉਹ ਸਾਡੀ ਪੁੰਨ ਭੂਮੀ ਭਾਰਤ 'ਚ ਨਹੀਂ ਨੇ, ਜ਼ਾਹਰ ਹੈ ਈਸਾਈ ਔਰ ਮੁਸਲਮਾਨ, ਉਹ ਜਿਹੜੇ ਨੇ ਏਲੀਅਨ ਨੇ, ਜਾਂ ਉਹ ਅਡੋਪਟ ਕਰਨ ਜਾਂ ਉਹਨਾਂ ਨੂੰ ਬਾਹਰ ਕੱਢੋ, ਜਾਂ ਲੇਟਰ ਔਨ ਜੋ ਹਿਟਲਰ ਨੇ ਸੋਲਿਊਸ਼ਨ ਕੱਢਿਆ ਉਹਨੂੰ ਹੋਏ। ਲੇਕਿਨ ਤੁਸੀਂ ਇਹ ਦੇਖੋ ਕਿ ਵੀ ਇਹ ਜਿਹੜਾ ਮੋਦੀ ਬ੍ਰਾਂਡ ਹਿੰਦੂਤਵਾ 2014 ਤੋਂ ਆਇਆ, ਜਾਂ ਉਸ ਤੋਂ ਪਹਿਲਾਂ 1990 ਦੇ ਵਿੱਚ ਜਦੋਂ ਪਾਲਮਪੁਰ ਕਨਵੈਨਸ਼ਨ ਦੇ ਵਿੱਚ ਇਹਨਾਂ ਨੇ ਰਾਮ ਮੰਦਰ ਅਯੁੱਧਿਆ ਦਾ ਮੁੱਦਾ ਇਹ ਤਾਂ ਹੈ ਹੀ ਨਹੀਂ ਸੀ ਆਈਡੀਓਲੋਜੀ ਕਿਤੇ ਵੀ ਜੀ। ਤਾਂ ਇਸ ਤੋਂ ਬਾਅਦ ਤੁਸੀਂ ਦੇਖਦੇ ਹੋ, ਔਰ ਇਹ ਨੀਤੀ ਇਹ ਨਹੀਂ ਹੈ ਵੀ ਹੁਣ ਹੈ, ਜਦੋਂ ਈਵਨ ਕਾਂਗਰਸ ਦੇ ਵਿੱਚ ਵੀ ਇਹ ਜਿਹੜੀ ਗੰਗਾ ਜਮਨੀ ਤਹਿਜ਼ੀਬ ਦੀ ਬ੍ਰਾਹਮਣਵਾਦੀ ਧਾਰਾ ਵਗ ਰਹੀ ਸੀ, ਜਿਹਨਾਂ 'ਚ ਮਦਨ ਮੋਹਨ ਮਾਲਵੀਆ ਪ੍ਰਮੁੱਖ ਸੀ, ਔਰ ਉਹਨੂੰ ਜਦੋਂ ਲੱਗਾ ਕਿ ਉਹਦਾ ਸੋਲਿਡ ਏਜੰਡਾ ਸਨਾਤਨੀ ਹਿੰਦੂ ਧਰਮ ਸੀ, ਬੁੱਤ ਪ੍ਰਸਤੀ ਵਾਲਾ, ਸਾਵਰਕਰ ਦਾ ਪੋਲੀਟੀਕਲ ਹਿੰਦੂਤਵਾ ਸੀ। ਔਰ ਜਦੋਂ ਈਵਨ ਮਦਨ ਮੋਹਨ ਮਾਲਵੀਆ ਨੂੰ ਵੀ ਲੱਗਾ ਵੀ ਕਾਂਗਰਸ ਦੇ ਵੀ ਗਾਂਧੀ ਆਪਣੇ ਤੌਰ 'ਤੇ ਰਾਮ ਰਾਜ ਦੇ ਨਾਂ ਥੱਲੇ ਉਹ ਬੜਾ ਹੀਡੀਅਸ ਤੌਰ 'ਤੇ ਏਜੰਡਾ ਤੇ ਹਿੰਦੂਤਵਾ ਦਾ ਵੀ ਪ੍ਰਮੋਟ ਕਰ ਰਿਹਾ ਸੀ, ਸਲੋ ਸੀ, ਔਰ ਹਿੰਦੂ ਮਹਾਸਭਾ ਮਦਨ ਮੋਹਨ ਮਾਲਵੀਆ ਨੇ ਫਾਊਂਡ ਕੀਤੀ। ਲੇਕਿਨ ਵਿਦਨ ਕਾਂਗਰਸ ਜੇ ਤੁਸੀਂ ਰਾਮ ਰਾਜ ਦੇ ਨਾਂ ਥੱਲੇ ਦੇਖੋ, ਔਰ ਉਸ ਵੇਲੇ ਕਿਵੇਂ ਧਰਮ ਨੂੰ ਘੜੀਸ ਕੇ ਸਿਆਸਤ ਦੇ ਵਿੱਚ ਲਿਆਂਦਾ ਗਿਆ, ਔਰ ਕਿਸ ਸਾਰੇ ਨੂੰ ਇਸੇ ਗੱਲ ਨੂੰ, ਔਰ ਈਵਨ ਇਕੱਲਾ ਇਹ ਨਹੀਂ ਸੀ ਕਿ ਹਿੰਦੂਆਂ ਨੂੰ ਹੀ ਪਲੀਜ਼ ਕਰਨ ਲਈ ਕੀਤਾ ਗਿਆ। ਜਦੋਂ ਖਿਲਾਫਤ ਮੂਵਮੈਂਟ ਚੱਲਦੀ ਹੈ ਫਸਟ ਵਰਲਡ ਵਾਰ ਐਂਡ ਹੋਣ ਤੋਂ ਬਾਅਦ, ਜਿਹੜਾ ਕਿ ਬਿਲਕੁਲ ਇਸ ਗੱਲ ਦੇ ਉੱਤੇ ਕਲੀਅਰ ਸੀ ਕਿ ਧਰਮ ਔਰ ਸਿਆਸਤ ਦਾ ਇਹਦੇ 'ਚ ਕੋਈ ਇੱਕ ਦੂਜੇ 'ਚ ਦਖਲ ਨਹੀਂ ਹੋਣਾ ਚਾਹੀਦਾ। ਹਾਲਾਂਕਿ ਖੁਦ ਉਹ ਮੁਸਲਮਾਨ, ਉਹ ਤਾਂ ਵਿਰੋਧ ਕਰ ਰਿਹਾ, ਜਿਹੜੀ ਖਲੀਫੇ ਨੂੰ ਵਾਪਸ ਲਿਆ ਉਹਦੀ ਗਾਂਧੀ ਹਮਾਇਤ ਦੇ ਉੱਤੇ ਆ ਗਿਆ, ਕਿਉਂਕਿ ਉਹ ਮੁਸਲਮਾਨਾਂ ਦੇ ਰਿਲੀਜੀਅਸ ਸੈਂਟੀਮੈਂਟ ਨੂੰ ਵੀ ਆਪਣੇ ਮੁਫਾਦ ਦੇ ਲਈ ਵਰਤਣਾ ਚਾਹੁੰਦਾ ਸੀ। ਸੋ ਇਹ ਜਿਹੜਾ ਮਿਲਗੋਬਾ ਪਾਰਟ, ਕਿਉਂਕਿ ਇਹਦੇ 'ਚ ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਅਸੀਂ ਮਹਾਰਾਸ਼ਟਰ ਸਰਕਾਰ ਨੇ ਐਨ, ਕਿਉਂਕਿ ਚੋਣਾਂ ਹੋਣ ਵਾਲੀਆਂ ਨੇ ਔਰ ਲੂਜ਼ਰ ਹੈ ਇਸ ਵੇਲੇ ਮਹਾਰਾਸ਼ਟਰ ਦੇ ਵਿੱਚ, ਲੂਜ਼ ਕਰੇਗੀ ਬੀਜੇਪੀ ਔਰ ਜਿਹੜੀ ਵੀ ਸ਼ਿੰਦੇ ਸਰਕਾਰ ਹੈ। ਸੋ ਉਹਨਾਂ ਨੇ ਅਗੇਨ ਜਿਹੜਾ ਹਿੰਦੂਤਵਾ ਦੇ ਏਜੰਡੇ ਦੇ ਉੱਤੇ ਜਾਂਦੇ ਆ ਰਾਜ ਮਾਤਾ ਤੇ ਗਊ ਮਾਤਾ ਤੇ ਇਸ ਦੀ ਸ਼ੁਰੂਆਤ ਕੀਤੀ। ਲੇਕਿਨ ਜੇ ਅਸੀਂ ਇਸ ਸਾਰੇ ਨੂੰ ਦੇਖੀਏ, ਅਜੇ ਕੁਝ ਹਫ਼ਤੇ 2 ਹਫ਼ਤੇ ਪਹਿਲਾਂ ਹੀ ਆਂਧਰਾ ਪ੍ਰਦੇਸ਼ ਦਾ ਨਾਇਡੂ
ਜਿਹਦੀ ਹਮਾਇਤ ਦੇ ਉੱਤੇ ਤੇ ਨਤੀਸ਼ ਕੁਮਾਰ ਦੀ ਹਮਾਇਤ ਤੇ 240 ਸੀਟਾਂ ਵਾਲੀ ਬੀਜੇਪੀ ਰੂਲ ਕਰ ਰਹੀ ਹੈ, ਉਹਨੇ ਤ੍ਰਿਪਤੀ ਮੰਦਰ ਜਿਹੜਾ ਆਂਧਰਾ ਪ੍ਰਦੇਸ਼ ਦਾ ਬਹੁਤ ਪੁਰਾਣਾ ਔਰ ਬਹੁਤ ਮਾਨਤਾ ਵਾਲਾ ਮੰਦਰ ਹੈ, ਜਿੱਥੇ ਸਾਲ ਦੇ ਵਿੱਚ 1 ਟਨ ਸੋਨਾ ਜਿਹੜਾ ਹੈ ਉਹ ਚੜ੍ਹਦਾ ਹੈ, ਔਰ ਉੱਥੇ ਜਿਹੜਾ ਉਹ ਤ੍ਰਿਪਤੀ ਦੇ ਲੱਡੂ, ਕਿਉਂਕਿ ਐਜ਼ ਏ ਉਹ ਵੇਚਦੇ ਵੀ ਨੇ, ਸ਼ਰਧਾਲੂਆਂ ਨੂੰ ਵੀ ਦਿੰਦੇ ਨੇ, ਕੀ ਉਹਨਾਂ ਦਾ ਸਿਸਟਮ ਹੈ। ਲੇਕਿਨ ਪਹਿਲਾਂ ਤਾਂ ਨਾਇਡੂ ਨੇ ਸਤੰਬਰ ਮਹੀਨੇ 'ਚ ਇੱਕ ਜਿਹੜੀ ਜੁਲਾਈ ਦੇ ਸੀ ਕਿ ਜੀ ਉੱਥੇ ਜਿਹੜਾ ਘਿਓ ਹੈ ਉਸ ਦੇ ਵਿੱਚ ਜਿਹੜੀ ਹੈ ਉਹਦੀ ਚਰਬੀ ਬੀਫ ਦੀ ਔਰ ਫਿਸ਼ ਆਇਲ ਮਿਲਿਆ। ਹਾਲਾਂਕਿ ਜਦੋਂ ਤੁਸੀਂ ਉਸ ਸਾਰੇ ਨੂੰ ਦੇਖਦੇ ਹੋਣੇ, ਕੇਸ ਸੁਪਰੀਮ ਕੋਰਟ ਦੇ ਕੋਲ ਹੈ ਕਿ ਭਾਈ ਉੱਥੇ ਤਾਂ ਉਹਨਾਂ ਦੀਆਂ ਆਪਣੀਆਂ ਮਸ਼ੀਨ ਟੈਸਟਿੰਗ ਹੈ, ਆਪਣਾ ਪਾਰਟ ਹੈ, ਔਰ ਸ਼ੁਕਰ ਇਸ ਗੱਲ ਦਾ ਵੀ ਕੋਈ ਉਹ ਸਪਲਾਈ ਕਰਨ ਵਾਲਾ ਘਿਓ ਜਾਂ ਦੂਜਾ ਮੁਸਲਮਾਨ ਨਹੀਂ ਸੀ। ਹੁਣ ਤੱਕ ਤਾਂ ਉਹਨਾਂ ਨੇ ਹਜ਼ਾਰਾਂ ਮਾਰੇ ਹੋਣੇ ਸੀ। ਸੋ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਿੰਦੂਤਵਾ ਦੇ ਏਜੰਡੇ ਨੂੰ ਕਿਵੇਂ ਲਿਆ ਰਹੇ ਨੇ। ਇੱਕ ਪਾਸੇ ਤੁਸੀਂ ਦੇਖਦੇ ਹੋ, ਔਰ ਸੁਪਰੀਮ ਕੋਰਟ ਨੇ ਝਾੜ ਵੀ ਪਾਈ ਹੈ ਕਿ ਵੀ ਜੇ ਇਹ ਧਰਮ ਤੇ ਰਾਜਨੀਤੀ ਨੂੰ ਮਤ ਮਿਲਾਓ। ਨੇ ਨਾਇਡੂ ਨੂੰ ਕਿਹਾ ਵੀ ਜੇ ਤੁਹਾਡੇ ਕੋਲ ਸਪੈਸੀਫਿਕ ਨਹੀਂ ਸੀ, ਜੁਲਾਈ ਦੀ ਰਿਪੋਰਟ ਹੈ, ਸਤੰਬਰ 'ਚ ਇਹ ਕਹਿਣਾ, ਪਰ ਕਿਉਂਕਿ ਉਸ ਤੋਂ ਪਿਛਲੀ ਹਕੂਮਤ ਜਗਨਨਾਥ ਰੈਡੀ ਦੀ ਸੀ, ਕਾਂਗਰਸ ਦੀ, ਔਰ ਜਗਨਨਾਥ ਰੈਡੀ ਜਿਹੜਾ ਉਹ ਈਸਾਈ ਹੈ, ਔਰ ਉਹਨੂੰ ਉਹਦੇ ਨਾਲ ਜੋੜ ਕੇ ਹਾਲਾਂ ਉਹ ਹਰ ਮਹੀਨੇ ਦੇ ਵਿੱਚ ਉੱਥੇ ਤ੍ਰਿਪਤੀ ਮੰਦਰ ਪਹੁੰਚਿਆ ਹੁੰਦਾ ਸੀ ਪੂਜਾ ਦੇ ਲਈ। ਸੋ ਇੱਕ ਪਾਸੇ ਆਂਧਰਾ ਦੇ ਵਿੱਚ ਇਹ, ਔਰ ਜਿਵੇਂ ਹਿਮਾਚਲ ਦਾ ਤੁਸੀਂ ਜ਼ਿਕਰ ਕੀਤਾ, ਮਾਲ ਰੋਡ ਰਿਜ ਦੇ ਉੱਤੇ ਦਾ ਮਾਲ ਜਿਹਨੂੰ ਕਹਿੰਦੇ ਨੇ, ਉਸ ਦੇ ਉੱਤੇ ਇੱਕ ਮਸਜਿਦ ਕਿੰਨੀ ਪੁਰਾਣੀ, ਉੱਥੇ ਹੁਣ ਹਿਮਾਚਲ 'ਚ ਕਿਉਂਕਿ ਬੀਜੇਪੀ ਪਾਵਰ ਤੋਂ ਬਾਹਰ ਹੈ, ਉੱਥੇ ਉਹਨਾਂ ਨੇ ਉੱਥੇ ਵੀ ਸ਼ੁਰੂ ਕਰ ਲਿਆ, ਸ਼ਿਮਲਾ 'ਚ ਵੀ, ਕੁੱਲੂ 'ਚ ਵੀ ਸ਼ੁਰੂ ਕਰ ਲਿਆ ਕਿ ਜੀ ਇਹ ਫਲਾਣੀ ਮਸਜਿਦ ਤੇ ਫਲਾਣੀ ਐਨਕਰੋਚਮੈਂਟ ਹੈ, ਉੱਥੇ ਵੀ ਮੰਦਰ ਮਸਜਿਦ ਦਾ ਝਗੜਾ ਖੜਾ ਕਰੋ। ਕਿਉਂਕਿ ਹੁਣ ਉਹਨਾਂ ਨੇ ਇੱਥੇ ਤ੍ਰਿਪਤੀ ਮੰਦਰ ਦਾ ਲੱਡੂ ਜਿਹੜਾ ਉਸ ਦੇ ਨਾਂ ਥੱਲੇ ਜਿਹੜਾ ਜੀ ਹੁਣ ਸ਼ੁੱਧੀਕਰਨ ਹੋਏਗਾ, ਔਰ ਦੂਜਾ ਉਹ ਸ਼ੰਕਰਾਚਾਰੀਆਂ ਨੂੰ ਕੋ ਪੁੱਛ ਰਿਹਾ ਸੀ ਕਿ ਜੀ ਜਿਨ੍ਹਾਂ ਨੇ ਲੱਡੂ ਖਾਧੇ 5 ਸਾਲ 'ਚ ਉਹਨਾਂ ਦਾ ਸ਼ੁੱਧੀਕਰਨ ਕਿਵੇਂ ਹੋਏ। ਉਹ ਉਹਨਾਂ ਨੂੰ ਕਹਿ ਰਿਹਾ ਜੀ 5 ਗਵਿਆ ਖਾਓ, ਫਲਾਣਾ ਕਰੋ। ਪਰ ਇਸ ਸਾਰਿਆਂ ਦਾ ਇੱਕ ਗੱਲ ਦਾ ਧਿਆਨ ਰਿਹਾ ਕਿ ਬਈ ਮੈਂ ਇੱਕ ਵੱਡਾ ਸਕਾਲਰ ਸੀ ਸਾਊਥ ਏਸ਼ੀਆ ਦਾ, ਉਹਨੂੰ ਮੈਂ ਕਿਹਾ ਜੀ ਇਹ ਜਿਹੜਾ ਪਾਕਿਸਤਾਨ ਦਾ 1940 'ਚ ਜਿਹੜਾ ਮਤਾ ਪੇਸ਼ ਹੋਇਆ 23 ਮਾਰਚ ਨੂੰ, ਜਿਹਦੇ 'ਚ ਹਾਲਾਂਕਿ ਪਾਕਿਸਤਾਨ ਲਫ਼ਜ਼ ਨਹੀਂ ਸੀ, ਲਾਹੌਰ ਡੈਕਲੇਰੇਸ਼ਨ ਜਿਹਨੂੰ ਕਿਹਾ, ਇਹਦੀ ਇਮੀਡੀਏਟ ਪ੍ਰੋਵੋਕੇਸ਼ਨ ਕੀ ਸੀ? ਉਹਨੇ ਕਿਹਾ ਜੀ 1937 ਦੇ ਵਿੱਚ ਜਦੋਂ ਇਲੈਕਸ਼ਨਾਂ ਹੋਈਆਂ, ਪ੍ਰੋਵਿੰਸਿਸ ਦੇ ਵਿੱਚ ਕਾਂਗਰਸ ਦੀਆਂ ਹਕੂਮਤਾਂ ਬਣੀਆਂ, ਕਹਿੰਦੇ ਵੀ ਜੋ ਅੱਜ ਤੁਸੀਂ ਦੇਖ ਰਹੇ ਹੋ ਨਾ RSS ਕਰ ਰਿਹਾ, ਕਿਤੇ ਸੂਰਿਆ ਨਮਸਕਾਰ, ਕਿਤੇ ਦੂਸਰਾ, ਔਰ ਉਹਨਾਂ ਨੇ ਕਿਹਾ ਜੀ ਕਾਂਗਰਸ ਹਕੂਮਤ ਨੇ, ਕਿਉਂਕਿ ਉਦੋਂ ਮੁਸਲਿਮ ਲੀਗ ਦੇ ਕੋਲ ਪਾਵਰ ਨਹੀਂ ਸੀ ਆਈ, ਆਹੀ ਕੁਝ ਸ਼ੁਰੂ ਕਰ ਦਿੱਤਾ ਸੀ। ਤੇ ਉਹਨਾਂ ਨੂੰ ਰਿਅਲਾਈਜ਼ ਹੋਇਆ ਮੁਸਲਮਾਨਾਂ ਨੂੰ ਕਿ ਵੀ ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਨੇ, ਔਰ ਜੇ ਇਹਨਾਂ ਨੇ ਇਸ ਲੈਵਲ ਦੇ ਉੱਤੇ ਜਾ ਕੇ ਹਿੰਦੂ ਪ੍ਰੈਕਟਿਸਿਸ ਜਿਹੜੀਆਂ ਉਹ ਸਰਕਾਰੀ ਤੌਰ ਤੇ ਸ਼ੁਰੂ ਕਰ ਦਿੱਤੀਆਂ ਨੇ, ਤਾਂ ਜਦੋਂ ਇਹਨਾਂ ਕੋਲ ਪਾਵਰ ਆਏਗੀ ਕਿਵੇਂ? ਇਹ ਸਭ ਤੋਂ ਵੱਡੀ ਪ੍ਰੋਵੋਕੇਸ਼ਨ ਸੀ। ਸੋ ਅਸੀਂ ਸਮਝਦੇ ਹਾਂ ਵੀ ਗਾਂਧੀ ਨੇ ਵੀ ਰਾਮ ਰਾਜ ਦੇ ਨਾਂ ਥੱਲੇ ਉਸ ਸਾਰੇ ਨੂੰ ਲਿਆ ਕੇ ਵਿੱਚ ਵਾੜਿਆ, ਔਰ ਇਹ ਕਿਤੇ ਨਾ ਕਿਤੇ, ਔਰ 47 ਤੋਂ ਬਾਅਦ ਇੱਕ ਵੱਡਾ ਟੈਸਟ ਕਾਂਗਰਸ ਦਾ ਸੀ ਸੋਮਨਾਥ ਮੰਦਰ ਜੀ। ਹਾਲਾਂਕਿ ਨਹਿਰੂ ਨਹੀਂ ਸੀ ਚਾਹੁੰਦਾ ਕਿ ਵੀ ਉਹਨੂੰ ਸਰਕਾਰੀ, ਰਾਜਿੰਦਰ ਪ੍ਰਸਾਦ ਪ੍ਰੈਜ਼ੀਡੈਂਟ ਸੀ, ਸੋਮਨਾਥ ਪਟੇਲ ਹੋਮ ਮਿਨਿਸਟਰ ਸੀ। ਸੋ ਸੋਮਨਾਥ ਦਾ ਮੰਦਰ ਜਿਹੜਾ 1000 ਸਾਲ ਪਹਿਲਾਂ ਮਹਿਮੂਦ ਗਜ਼ਨਵੀ ਨੇ ਡਿਸਟਰੋਏ ਕੀਤਾ ਸੀ, ਉਹਨੂੰ ਉਹਨਾਂ ਨੇ ਡਾਕਟਰ ਰਾਜਿੰਦਰ ਪ੍ਰਸਾਦ ਔਰ ਪਟੇਲ ਦੀ ਇੰਟਰਵੈਂਸ਼ਨ ਦੇ ਥੱਲੇ ਸਰਕਾਰੀ ਖਰਚ ਤੇ ਬਣਵਾਇਆ। ਸੋ ਆਲਰੇਡੀ ਕੋਈ ਇਹ ਨਹੀਂ ਹੈ ਵੀ ਇਹ ਠੀਕ ਹੈ ਵੀ ਸੌਫਟ ਹਿੰਦੂਤਵਾ ਤੇ ਹਾਰਡ ਹਿੰਦੂਤਵਾ ਨਾਲ ਚੱਲ ਰਹੇ ਸੀ। ਹੁਣ ਈਵਨ ਹਿਮਾਚਲ 'ਚ ਕਾਂਗਰਸ ਦੀ ਹਕੂਮਤ ਹੈ, ਮਸਜਿਦ ਦਾ ਹੋ ਗਿਆ ਜੀ, ਅਸੀਂ ਉਹ ਮੰਨ ਲਿਆ ਉਹਨਾਂ ਨੇ ਕਿ ਜੀ ਉਹਨੂੰ ਜਿਹੜਾ ਉਹ ਢਾਹ ਦੇਣਗੇ। ਲੇਕਿਨ ਇੱਕ ਕਾਂਗਰਸ ਦਾ ਮਿਨਿਸਟਰ ਹਿਮਾਚਲ ਦਾ, ਜਿਹਨੂੰ ਬਾਅਦ 'ਚ ਉਹਨਾਂ ਦੀ ਹਾਈ ਕਮਾਂਡ ਨੇ ਸਨੱਬ ਕੀਤਾ, ਉਹ ਇਹ ਕਹਿ ਰਿਹਾ ਕਿ ਜੀ ਜਿੰਨੀਆਂ ਈਟਰੀਜ਼ ਨੇ, ਜਿੰਨੀਆਂ ਰੇਹੜੀਆਂ ਲੱਗਦੀਆਂ ਖਾਣ ਪੀਣ ਦਾ ਜਾਂ ਦੂਜਾ, ਉਹ ਆਪਣਾ ਸਾਈਨ ਡਿਸਪਲੇ ਕਰਨਗੇ ਵੀ ਉਹਨਾਂ ਦੇ ਨਾਂ ਕੀ ਨੇ ਬੰਦਿਆਂ ਦੇ, ਉਹੀ ਕਿ ਵੀ ਤੁਸੀਂ ਜਿਵੇਂ ਉਹ ਨਾਜ਼ੀਆਂ ਦੇ ਵੇਲੇ ਸੀ ਕਿ ਜੀ ਇੱਥੇ ਮੋਢੇ ਦੇ ਉੱਤੇ ਆਪਣਾ ਬੰਨੋ ਇੱਕ ਯੈਲੋ ਸਟਾਰ ਲਾਓ ਕਿ ਤੁਸੀਂ ਯਹੂਦੀ ਹੋ, ਕਿਉਂਕਿ ਇਹ ਕੰਮ ਉਹਨੇ ਆਦਿੱਤਿਆਨਾਥ ਯੋਗੀ ਨੇ ਸ਼ੁਰੂ ਕੀਤਾ ਯੂਪੀ ਦੇ ਵਿੱਚ। ਹਿਮਾਚਲ ਦੀ ਕਾਂਗਰਸ ਸਰਕਾਰ ਦਾ ਮਿਨਿਸਟਰ ਜਿਹੜਾ ਉਸ ਦੀ ਐਡਵੋਕੇਸੀ ਕਰ ਰਿਹਾ, ਭਾਵੇਂ ਬਾਅਦ 'ਚ ਸਨੱਬ। ਸੋ ਅਸੀਂ ਕੁੱਲ ਮਿਲਾ ਕੇ ਦੇਖਾਂਗੇ ਤਾਂ ਇਹ ਇਕੱਲਾ ਇੱਕ ਪਾਸਿਓਂ ਨਹੀਂ। ਐਜੂਕੇਸ਼ਨ ਵਾਈਜ਼ ਤੁਸੀਂ ਦੇਖੋ, ਜੇ ਦਿੱਲੀ ਦੇ ਸਕੂਲਾਂ 'ਚ ਜਾਂ ਪੰਜਾਬ ਦੇ ਸਕੂਲਾਂ 'ਚ ਗਣੇਸ਼ ਪੂਜਾ, ਆਰਤੀ, ਖਾਲਸਾ ਸਕੂਲਾਂ ਦੇ ਸਿੱਖ ਬੱਚਿਆਂ ਦੀ ਟੀਚਰ ਜਿਹੜੀ ਆ ਉਹ ਦੀਵੇ ਬਾਲ ਕੇ
ਤੇ ਉਹ ਜਿਹੜਾ ਹਰੀ ਓਮ ਜੈ ਜਗਦੀਸ਼ ਹਰੇ ਕਰਵਾ ਰਹੀ ਹੈ, ਜਾਂ ਅਦਰਵਾਈਜ਼ ਜਿਹੜਾ ਉਹ ਤੁਹਾਡੇ ਈਵਨ ਜਿਹੜੇ RSS ਵਾਲੇ ਸਕੂਲ ਨੇ ਪੰਜਾਬ 'ਚ ਸੈਂਕੜਿਆਂ ਦੇ ਵਿੱਚ, ਉਹਨਾਂ ਦੇ ਵਿੱਚ ਤੁਹਾਡੇ ਪੰਜਾਬੀ ਬੋਲਣ ਤੇ ਪਾਬੰਦੀ ਹੈ। ਇਹ ਸਾਰਾ ਪਾਰਟ ਚੱਲ ਰਿਹਾ ਆਪਣੇ ਲਈ। ਐਵੇਂ ਨਹੀਂ ਕੇਰਲਾ ਦੀ ਹਕੂਮਤ ਵਾਲੇ ਜੰਤਰ ਮੰਤਰ ਰੋਡ ਤੇ ਆ ਕੇ ਬੈਠੇ ਵੀ ਜਿਹੜੀ ਤੁਸੀਂ ਸਿੱਖਿਆ ਪ੍ਰਣਾਲੀ ਜਿਹੜੀ ਲਿਆ ਕੇ ਕਰ ਰਹੇ ਹੋ, ਇਹ ਤਾਂ ਸਾਡੀ ਤਹਿਜ਼ੀਬ, ਸਾਡੀ ਬੋਲੀ ਨੂੰ ਖਤਮ ਕਰੇਗੀ ਜੀ। ਔਰ ਮੈਂ ਅਕਸਰ, ਕਿਉਂਕਿ ਇਹ ਤਾਂ ਖਬਰ ਦਾ ਕੋਈ ਬਹੁਤੀ ਅਹਿਮੀਅਤ ਨਹੀਂ ਹੈ ਕਿਉਂਕਿ ਇਹ ਚੱਲ ਹੀ ਰਿਹਾ, ਔਰ ਮੈਂ ਸ਼ਾਇਦ ਅੱਗੇ ਵੀ ਇਹ ਗੱਲ ਸੁਣਾਈ ਸੀ ਕਿ ਵੀ ਗਿਆਨੀ ਸ਼ੇਰ ਸਿੰਘ ਇੱਕ ਵੱਡੇ ਲੀਡਰ ਹੋਏ ਜਿਹੜੇ ਸਿੱਖਾਂ ਦੇ ਹਾਲਾਂ ਬਲਾਈਂਡ ਸੀ, ਉਹ ਤਾਂ 1930ਵਿਆਂ 'ਚ ਇੱਕ ਕੋਈ ਸਾਰੇ ਧਰਮਾਂ ਦੀ ਸਦਭਾਵਨਾ ਦੀ ਕੋਈ ਕਾਨਫਰੰਸ ਲਖਨਊ ਦੇ ਵਿੱਚ ਹੋਈ। ਉਹਦੇ 'ਚ ਗਿਆਨੀ ਸ਼ੇਰ ਸਿੰਘ ਸਿੱਖਾਂ ਨੂੰ ਰਿਪਰੈਜ਼ੈਂਟ ਕਰ ਰਹੇ ਸੀ, ਮਦਨ ਮੋਹਨ ਮਾਲਵੀਆ ਹਿੰਦੂਆਂ ਵੱਲੋਂ ਸੀ, ਔਰ ਉਹ ਗਿਆਨੀ ਜੀ ਕਹਿੰਦੇ ਨੇ ਵੀ ਅਸੀਂ ਇਕੱਠੇ ਇਕੱਠੇ ਠਹਿਰੇ। ਤੇ ਉਹਦੇ 'ਚ ਜਦੋਂ ਮਦਨ ਮੋਹਨ ਮਾਲਵੀਆ ਨੇ ਆਪਣਾ ਜਿਹੜਾ ਪੱਕਾ ਸਨਾਤਨੀ ਸੀ ਔਰ ਜਿਹੜੇ ਧਿਆਨ ਰਹੇ ਸਿੱਖਾਂ ਨੂੰ ਕਿ ਦੁਰਗਿਆਣਾ ਮੰਦਿਰ ਜਿਹੜਾ ਬਿਲਕੁਲ ਦਰਬਾਰ ਸਾਹਿਬ ਦੇ ਮਾਡਲ ਤੇ, ਇਹ ਮਦਨ ਮੋਹਨ ਮਾਲਵੀਆ ਦੀ ਦੇਣ, ਬਿਰਲਾ ਮੰਦਿਰ ਸੇਠ ਬਿਰਲੇ ਤੋਂ ਪੈਸੇ, ਹਾਲਾਂ ਅਜੇ ਕਈ ਸਿੱਖ ਕਹਿਣਗੇ ਜੀ ਉਹ ਮਦਨ ਮੋਹਨ ਮਾਲਵੀਆ ਨੇ ਕਿਹਾ ਸੀ ਕਿ ਹਰ ਹਿੰਦੂ ਆਪਣੇ ਇੱਕ ਮੁੰਡੇ ਨੂੰ ਸਿੱਖ ਬਣਾਏ। ਮਤਲਬ ਅਸੀਂ ਜਿਹੜੀ ਕਿਸੇ ਦਾ ਥਾਟ ਹੈ ਉਸ ਦੀ ਥਾਂ ਉਹਨੂੰ ਉਹਦੀ ਤਾਰੀਫ ਕਰਨ ਤੇ ਜਾਂਦੇ ਹਾਂ। ਉਹ ਗਿਆਨੀ ਸ਼ੇਰ ਸਿੰਘ ਕਹਿੰਦੇ ਨੇ ਜੀ ਮਦਨ ਮੋਹਨ ਮਾਲਵੀਆ ਨੇ ਜਿਹੜਾ ਲੈਕਚਰ ਕੀਤਾ ਉਹ ਬੜਾ ਸਦਭਾਵਨਾ ਵਾਲਾ ਸੀ ਕਿ ਮੁਸਲਮਾਨ ਔਰ ਸਾਡੇ ਭਰਾ ਤੇ ਇਹ ਉਹ ਕਹਿੰਦੇ ਸੀ ਸ਼ਾਮ ਨੂੰ ਜਦੋਂ ਇਕੱਠੇ ਹੋਏ, ਹਾਲਾਂ ਉਹ ਹਰ ਇੱਕ ਨੂੰ ਮਿਲਣ ਤੋਂ ਬਾਅਦ ਮੁਸਲਮਾਨ ਨੂੰ ਜਾਂ ਈਵਨ ਅੰਗਰੇਜ਼ ਨੂੰ ਵੀ ਉਹਨੇ ਗੰਗਾ ਜਲ ਨਾਲ ਰੱਖਿਆ ਸੀ, ਮਦਨ ਉਹਦੇ ਨਾਲ ਹੱਥ ਹੁੰਦਾ ਸੀ ਕਿ ਮਲੇਸ਼ ਨਾਲ ਹੱਥ ਮਿਲਾਏ ਨੇ, ਭਿੱਟ ਗਏ ਨੇ। कहने मैं उन्होंने क्या मालविया कि जी आज पंडित जी आपने तो कमाल कर दिया, जैसा आपने भाषण दिया, क्या आप, वो कहते ज्ञानी जी छोड़ो इस बात को, मैंने क्या कहा, एक बार अंग्रेज़ों को यहाँ से जा लेने दो, हम तो शिक्षा प्रणाली में संशोधन करके ही मुसलमानों की मुसलमानी निकाल देंगे जी। वो कहते भी मैं सोचा भी जे मुसलमानों की मुसलमानी कढ़ देंगे शिक्षा प्रणाली एजुकेशन। ਅੱਜ ਤੁਸੀਂ ਪੰਜਾਬ ਦੇ ਵਿੱਚ ਹਾਲ ਦੇਖ ਲਓ, ਕੇਰਲਾ ਵਾਲੇ ਆ ਕੇ ਪ੍ਰੋਟੈਸਟ ਕਰ ਰਹੇ ਨੇ, ਪੰਜਾਬ ਵਾਲਾ ਕੋਈ ਨਹੀਂ ਬੋਲ ਰਿਹਾ ਕਿ ਭਾਈ ਐਜੂਕੇਸ਼ਨ ਕਨਸਟੀਟਿਊਸ਼ਨ ਦੇ ਵਿੱਚ ਸਟੇਟ ਸਬਜੈਕਟ ਹੈ। ਪਹਿਲਾਂ ਤਾਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਤੇ ਦੂਜਿਆਂ ਰਾਹੀਂ ਵੜਦੇ ਸੀ, ਹੁਣ ਤੁਹਾਡੇ ਸਕੂਲ ਲੈਵਲ ਦੇ ਉੱਤੇ ਪ੍ਰਾਇਮਰੀ ਜੋ ਕੁਛ ਵੀ ਯੋਗਾ, ਹੁਣ ਜੇ ਤੁਹਾਡੇ ਯੋਗਾ ਕੀ ਹੈ, ਉਹ ਹਠ ਯੋਗਾ ਉਹੀ ਜੁੜਿਆ ਹੋਇਆ ਪਤੰਜਲੀ ਦੇ ਨਾਲ, ਉਹ ਤੁਹਾਡਾ ਇੱਕ ਇੰਪੋਰਟੈਂਟ ਸਬਜੈਕਟ ਬਣ ਗਿਆ। ਤੁਹਾਡੇ ਮਿਨਿਸਟਰਾਂ ਤੋਂ ਲੈ ਕੇ ਆਮ ਵੀ ਜਿਹੜੇ ਨੇ ਪੁੱਠੇ ਲਟਕ ਰਹੇ ਹੁੰਦੇ ਨੇ ਕਿ ਜੀ ਇਹ ਯੋਗਾ ਡੇ ਬਣਾਤਾ। ਸੋ ਇਸ ਕੰਟੈਕਸਟ ਦੇ ਵਿੱਚ ਜੇ ਇਸ ਖਬਰ ਨੂੰ ਤੁਸੀਂ ਦੇਖੋਗੇ, ਠੀਕ ਹੈ ਕਿ ਮਹਾਰਾਸ਼ਟਰ 'ਚ ਚੋਣਾਂ ਨੇ, ਹਿੰਦੂ ਵੋਟ ਦੇ ਉੱਤੇ ਉਹ ਕਾਊਂਟ ਕਰਦੇ ਨੇ, ਹਾਰ ਰਹੇ ਨੇ, ਔਰ ਉਹਦੇ 'ਚ ਜਿਹੜਾ ਉਹਨਾਂ ਦਾ ਅਹੈਡ ਆਫ ਪੋਲਸ, ਇਹ ਦਾ ਹਿੰਦੂ ਦੀ ਖਬਰ ਹੈ। ਮਹਾਰਾਸ਼ਟਰ ਗਵਰਨਮੈਂਟ ਡਿਕਲੇਅਰਸ ਇੰਡੀਜਨਸ ਕਾਊ ਬਰੀਡਸ ਐਜ਼ ਰਾਜ ਮਾਤਾ ਗਊ ਮਾਤਾ, ਆਪੋਜੀਸ਼ਨ ਸਲੈਮਸ ਮੂਵ। ਆਪੋਜੀਸ਼ਨ ਧਿਰਾਂ ਨੇ ਉਹਨਾਂ ਨੇ ਕਿਹਾ ਕਿ ਜੀ ਇਹ ਸਰਕਾਰ ਨੇ, ਕੈਬਨਿਟ ਨੇ ਫੈਸਲਾ ਕੀਤਾ ਕਿ ਅਸੀਂ ਸਬਸਿਡੀ ਸਕੀਮ ਦੇ ਰਹੇ ਹਾਂ ਜਿਹਦੇ ਥੱਲੇ ਜਿਹੜੀਆਂ ਗਾਵਾਂ ਨੇ, ਦੇਸੀ ਗਾਵਾਂ, ਉਹਨਾਂ ਨੂੰ 50 ਰੁਪਏ ਪਰ ਕਾਊ ਪਰ ਡੇ ਜਿਹੜਾ ਉਹ ਸਰਕਾਰ ਦੇਗੀ ਗਊਸ਼ਾਲਾਵਾਂ ਨੂੰ। ਔਰ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਜਿਹੜਾ ਗਾਵਾਂ ਦਾ ਚਾਰਾ ਵੀ ਆ ਸਕਦਾ ਹੈ ਔਰ ਇਹ ਇੰਡੀਜਨਸ ਬਰੀਡਸ ਨੂੰ ਸੰਭਾਲਿਆ ਜਾਏਗਾ, ਕਿਉਂਕਿ ਇਹ ਜਿਹੜੀ ਇੰਡੀਜਨਸ ਕਾਊ ਬਰੀਡ ਹੈ ਸਾਡੀ ਰਾਜ ਮਾਤਾ ਗਊ ਮਾਤਾ ਹੈ। ਬਹੁਤ ਪ੍ਰਾਚੀਨ ਜ਼ਮਾਨੇ ਤੋਂ, ਸਿੰਸ ਐਂਸ਼ੀਅੰਟ ਟਾਈਮਸ, ਗਾਵਾਂ ਨੇ ਬਹੁਤ ਵੱਡਾ ਰੋਲ ਹਿਊਮਨ ਬੀਇੰਗਸ ਦੇ ਲਈ ਕੀਤਾ ਹੈ। ਇਸੇ ਲਈ ਅਸੀਂ ਇਹਨੂੰ ਵੈਦਿਕ ਟਾਈਮਸ ਤੋਂ ਹੀ ਕਾਮਧੇਨੂ ਕਹਿੰਦੇ ਹਾਂ। ਔਰ ਅੱਡ ਜਿਹੜੀਆਂ ਨੇ ਉਹਦੀਆਂ ਬਰੀਡਸ ਨੇ, ਔਰ ਮਹਾਰਾਸ਼ਟਰ ਦੇ ਵਿੱਚ ਔਰ ਜਿਹੜਾ ਗਾਂ ਦਾ ਦੁੱਧ ਹੈ ਉਸ ਦੇ ਵਿੱਚ ਬਹੁਤ ਸਾਰੀ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਹੈ ਬਾਕੀਆਂ ਨਾਲੋਂ ਜ਼ਿਆਦਾ ਹੁੰਦੀ ਹੈ। ਕੰਪਲੀਟ ਆਪਣੇ ਆਪ ਫੂਡ ਹੁੰਦਾ ਹੈ, ਇਹਦੀ ਹਿਊਮਨ ਡਾਈਟ ਦੇ ਵਿੱਚ ਵੀ ਹੁੰਦਾ ਹੈ। ਔਰ ਪੰਚਗਵਯ ਜਿਹੜਾ ਮਿਕਸਚਰ ਹੈ 5 ਪ੍ਰੋਡਕਟਸ ਦਾ ਗਾਵਾਂ ਤੋਂ। ਹੁਣ ਪੰਚਗਵਯ ਕੀ ਹੈ? ਦੁੱਧ, ਮੱਖਣ, ਦਹੀਂ, ਗੋਆ ਤੇ ਮੂਤਰ। ਇਹ ਪੰਚਗਵਯ ਜਦੋਂ ਮਿਲਾ ਕੇ ਕਹਿੰਦੇ ਇਹ ਖਾਧਾ ਜਾ, ਜਿਹਨੂੰ ਸ਼ੰਕਰਾਚਾਰੀਆ ਕਹਿੰਦਾ ਵੀ ਜਿਹੜੇ ਉਹ ਤ੍ਰਿਪਤੀ ਦੇ ਲੱਡੂ ਜਿਨ੍ਹਾਂ ਨੇ ਖਾਧੇ ਨੇ ਉਹ ਗਾਂ ਦਾ ਗੋਆ ਤੇ ਮੂਤਰ ਤੇ ਘਿਓ ਤੇ ਉਹ ਜਿਹੜਾ ਦੁੱਧ ਔਰ ਉਹਦਾ ਮਿਕਸਚਰ ਖਾਣ, ਤਾਂ ਹੀ ਉਹਨਾਂ ਦਾ ਪ੍ਰਾਇਸ਼ਚਿਤ ਪੂਰਾ ਹੋਏਗਾ। ਉਹਨੇ ਕਿਹਾ ਜੀ ਇਹ ਸਾਡਾ ਐਂਸ਼ੀਅੰਟ ਮੈਡੀਕਲ ਸਿਸਟਮ ਵੀ ਆਯੁਰਵੈਦਿਕ, ਇੰਪੋਰਟੈਂਸ ਆਫ ਡੰਗ ਐਂਡ ਯੂਰਿਨ ਆਫ ਇੰਡੀਜਨਸ ਕਾਊਜ਼ ਇਨ ਦਾ ਆਰਗੈਨਿਕ, ਇਹਨਾਂ ਦੀ ਬੜੀ ਵੈਲਿਊ ਹੈ। ਔਰ ਇਹ ਸਾਡੀਆਂ ਗਾਂ ਮਾਤਾਵਾਂ ਦੀ ਗਿਣਤੀ ਘਟ ਰਹੀ ਹੈ ਔਰ ਇਸ ਕਰਕੇ ਅਸੀਂ ਇਹਨਾਂ ਨੂੰ ਦਰਜਾ ਦਿੱਤਾ ਹੈ ਰਾਜ ਮਾਤਾ ਗਊ ਮਾਤਾ ਦਾ।
ਹੁਣ ਇਹ ਪਤਾ ਨਹੀਂ ਕਿਵੇਂ ਇਹ ਸਾਰੇ ਦਾ ਨਿਰਣਾ ਹੋਏਗਾ, ਕਿਉਂਕਿ ਗਾਂਧੀ ਰਾਸ਼ਟਰਪਿਤਾ ਹੈ। ਜੀ ਹੁਣ ਜੇ ਇਹ ਰਾਜ ਮਾਤਾ ਤੇ ਗਊ ਮਾਤਾ ਮਹਾਰਾਸ਼ਟਰ 'ਚ ਅਲਟੀਮੇਟਲੀ ਫਿਰ ਤਾਂ ਇਹੀ ਹੋਏਗਾ ਕਿ ਵੀ ਪਿਤਾ ਸਾਡਾ ਗਾਂਧੀ ਹੈ ਤੇ ਮਾਤਾ ਜਿਹੜੀ ਹੈ ਉਹ ਗਊ ਹੈ। ਲੇਕਿਨ ਇਸ ਤੋਂ ਇੱਕ ਗੱਲ ਬੜੀ ਕਲੀਅਰ ਹੈ ਕਿ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ, ਔਰ ਇਹ ਜਿਹੜੀ ਮਨੂ ਸਮ੍ਰਿਤੀ ਦੇ ਆਧਾਰ ਦੇ ਉੱਤੇ ਜਿਹੜਾ ਹਿੰਦੂ ਰਾਸ਼ਟਰ ਹੈ, ਜਿਸ ਨੂੰ ਕੰਗਣਾ ਨੇ ਕਿਹਾ ਸੀ ਕਿ ਆਜ਼ਾਦੀ 2014 'ਚ ਮਿਲੀ, ਜੀ ਮੋਹਨ ਭਾਗਵਤ ਨੇ ਕਿਹਾ ਸੀ ਕਿ 1000 ਸਾਲ ਦੀ ਗੁਲਾਮੀ ਬਾਅਦ ਸਾਡਾ ਰਾਜ ਆਇਆ, ਔਰ ਇਹਦੇ ਬਾਵਜੂਦ ਕਿ ਜੇ ਈਵਨ ਇੱਕ ਮਾਈਨੋਰਟੀ ਗਵਰਨਮੈਂਟ ਹੈ, ਪਰ ਜੇ ਨਾਇਡੂ ਵਰਗਾ ਬੰਦਾ ਜਿਹੜਾ ਪਹਿਲਾਂ ਵੀ ਧਰਮ ਨੂੰ ਇਸਤੇਮਾਲ ਕਰਦਾ ਹੈ, ਉਹ ਉਹਦੇ ਤ੍ਰਿਪਤੀ ਦੇ ਲੱਡੂ ਨੂੰ ਜਿਹੜਾ ਹੈ ਉਹ ਬਿਲਕੁਲ ਬਿਨਾਂ ਕਿਸੇ ਰਿਪੋਰਟ ਤੋਂ, ਔਰ ਦੂਜਾ ਹੁਣ ਮੁੱਕਰ ਰਹੇ ਨੇ ਸੁਪਰੀਮ ਕੋਰਟ 'ਚ ਵੀ ਕਿ ਕੋਈ ਨਹੀਂ, ਔਰ ਟੈਸਟ ਗੁਜਰਾਤ ਦੀ ਲੈਬੋਰਟਰੀ 'ਚ, ਹੁਣ ਆਂਧਰਾ 'ਚੋਂ ਗੁਜਰਾਤ 'ਚ ਕੀ ਹੋ ਰਿਹਾ, ਕਿਹਦੀ ਹਕੂਮਤ ਹੈ, ਉੱਥੇ ਕੀ ਚੱਲ ਰਿਹਾ। ਸੋ ਇਹ ਸਾਰੇ ਦੇ ਚਲਦਿਆਂ ਮੇਰਾ ਖਿਆਲ ਹੈ ਕਿ ਵੀ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਵੀ ਉਹਨਾਂ ਨੇ ਆਲਰੇਡੀ ਉਸ ਨੂੰ ਹਿੰਦੂ ਰਾਸ਼ਟਰ ਐਲਾਨ ਦਿੱਤਾ ਹੈ, ਔਰ ਹਿੰਦੂ ਰਾਸ਼ਟਰ ਦੀ ਮਾਤਾ ਤਾਂ ਫਿਰ ਗਾਂ ਮਾਤਾ ਹੀ ਹੋਏਗੀ, ਉਹ ਰਾਜ ਮਾਤਾ ਹੈ ਕਿ ਮਹਾਰਾਸ਼ਟਰ ਦੀ ਮਾਤਾ ਹੈ, ਪਰ ਉਹ ਇਸ ਵੇਲੇ ਉਹਨਾਂ ਦਾ ਹੀ ਕਊ ਬੈਲਟ ਵਾਲਿਆਂ ਦਾ ਹੀ ਰਾਜ ਭਾਗ ਤੇ ਪੂਰਾ ਕੰਟਰੋਲ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਹ ਸਾਡੇ ਦਰਸ਼ਕ ਵੀ ਜਿਹੜੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਮੈਂ ਸਮਝਦਾ ਵੀ ਸਾਰਿਆਂ ਨੂੰ ਅੱਖਾਂ ਖੋਲ੍ਹ ਕੇ ਇਹ ਡਿਵੈਲਪਮੈਂਟਸ ਦੇਖਣੀਆਂ ਚਾਹੀਦੀਆਂ ਨੇ। ਬਹੁਤੀ ਵਾਰੀ ਅਸੀਂ ਜਦੋਂ ਖਾਸ ਤੌਰ ਤੇ ਭਾਰਤ ਦੇ ਨਕਸ਼ੇ ਦੇ ਵਿੱਚ ਦੇਖਦੇ ਹਾਂ ਕੋਈ ਵੀ ਡਿਵੈਲਪਮੈਂਟ ਹੁੰਦੀ ਹੈ ਤੇ ਜਿਹੜੇ ਸਾਡੇ ਉਸ ਕਿਸਮ ਦੇ ਹੈਗੇ ਆ ਸੂਡੋ ਸਿੱਖਸ ਜਿਨ੍ਹਾਂ ਨੂੰ ਕਹਿ ਲਓ, ਜਾਂ ਜਿਹੜੇ ਸਰਕਾਰੀ ਲੈਵਲ ਦੇ ਉੱਤੇ ਵਿਚਰਦੇ ਆ, ਉਹਨਾਂ ਨੇ ਅੱਖਾਂ ਬੰਦ ਕੀਤੀਆਂ ਹੁੰਦੀਆਂ ਨੇ ਤੇ ਇਹਨਾਂ ਗੱਲਾਂ ਦਾ ਖਾਮਿਆਜ਼ਾ ਸਾਨੂੰ ਕਿਤੇ ਨਾ ਕਿਤੇ ਜਾ ਕੇ ਵੱਡੇ ਰੂਪ ਦੇ ਵਿੱਚ ਭੁਗਤਣਾ ਪੈਣਾ। ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਵਿਊਅਰਸ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ।